ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹੈ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਲੰਡਨ ਯੂਕੇ ਤੋਂ ਸਰਦਾਰ ਬਲਵੰਤ ਸਿੰਘ ਬਰਾੜ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਇੱਕ ਤਾਜ਼ਾ ਹਵਾ ਦੇ ਬੁੱਲੇ ਵਾਂਗ ਜਾਪਦਾ ਹੈ, ਜਿਹੜਾ ਮਨ ਨੂੰ ਬੜੀ ਠੰਡਕ ਪਹੁੰਚਾਉਂਦਾ ਹੈ। ਇਹਨਾਂ ਦਾ ਸਵਾਲ ਹੈ, ਸਿੱਖਾਂ ਵਿੱਚ ਦੇਹਧਾਰੀ ਗੁਰੂਆਂ ਦੀ ਬਿਮਾਰੀ ਕਦੋਂ ਤੋਂ ਸ਼ੁਰੂ ਹੋਈ? ਇਹਨਾਂ ਦੇਹਧਾਰੀਆਂ ਦੇ ਨਾਲ ਸੰਤ ਬਾਬਿਆਂ ਦੀ ਚੜ੍ਹਤ ਕਦੋਂ ਤੋਂ ਹੋਈ? ਇਸ ਬਾਰੇ ਵੀ ਦੱਸੋ ਹੈ ਡਾਕਟਰ ਸਾਹਿਬ। ਵੀਰ ਬਲਵੰਤ ਸਿੰਘ ਬਰਾੜ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਸਵਾਲ ਉਹਨਾਂ ਦਾ ਬੜਾ ਸਿੱਧਾ ਹੈ ਜੀ, ਪਰ ਇਹ ਕਾਫੀ ਕੰਪਲੈਕਸ ਵੀ ਹੈ ਜੀ ਜੀ। ਕਿਉਂਕਿ ਜਦੋਂ ਅਸੀਂ ਦੇਹਧਾਰੀ ਦੀ ਬਿਮਾਰੀ, ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਵੀ ਦੇਹਧਾਰੀ ਕੌਣ ਹੈ, ਜਾਂ ਦੇਹਧਾਰੀ ਦੀ ਨੂੰ ਅਸੀਂ ਗੁਰਮਤ ਦੇ ਨੁਕਤਾ ਨਿਗਾਹ ਤੋਂ ਕਿਵੇਂ ਡਿਫਾਈਨ ਕਰਦੇ ਹਾਂ। ਜੀ। ਸਾਡੇ ਲਈ 10 ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਜੋਤ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਜੀ, ਉਹ ਪ੍ਰਗਟ ਹੁੰਦੇ ਨੇ। ਤੇ ਉਹਨਾਂ ਨੇ ਵੀ ਜਿਹੜੇ ਪ੍ਰਗਟ ਹੋਏ, ਉਹਨਾਂ ਨੇ ਵੀ ਜਿਹੜਾ ਗੁਰੂ ਸੰਬੋਧਨ ਕੀਤਾ ਅਕਾਲ ਪੁਰਖ ਦੇ ਲਈ, ਉਦੋਂ ਇਹੀ ਹੈ ਕਿ ਇਹ ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਜੀ। ਜਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਸਾਡੇ ਲਈ ਈਵਨ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਉਹਨਾਂ ਦਾ ਸਰੂਪ ਹੈ, ਉਹਦੇ ਚੋਂ ਵੀ ਜਿਹੜੀ ਗੁਰੂ ਰੂਪ ਹੈ ਉਹ ਨਿਰੰਕਾਰ ਦਾ ਨਾਂ ਹੈ। ਕਿਉਂਕਿ ਗੁਰੂ ਨਾਨਕ ਦੇ ਗੁਰੂ ਉਹੀ ਨੇ, ਪਾਰ ਬ੍ਰਹਮ ਅਪਰੰਪਰ, ਨਾਨਕ ਗੁਰ ਮਿਲਿਆ ਸੋਈ ਜੀਓ। ਹੁਣ ਇਹੀ ਜੋਤ ਅੱਗੇ ਚੱਲਦੀ ਹੈ, ਦੇਹ ਦੇ ਵਿੱਚ ਪ੍ਰਗਾਸ ਤਾਂ ਹੁੰਦਾ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਬਣਦੇ ਨੇ, ਪਰ ਜਿਹੜਾ ਖਜ਼ਾਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਿਹੜਾ ਗੁਰੂ ਅਰਜਨ ਸਾਹਿਬ ਨੇ ਬਾਅਦ ਦੇ ਵਿੱਚ ਜਿਸ ਚੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਆਦਬੀੜ ਤਿਆਰ ਕੀਤੀ, ਗੁਰੂ ਗੱਦੀ ਦੇਣ ਵੇਲੇ ਜਿਹੜੀ ਪ੍ਰਾਪਰਟੀ ਹੈ ਉਹ ਤਾਂ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਰਚੀ ਹੈ। ਗੁਰੂ ਅਮਰਦਾਸ ਜੀ ਤੱਕ ਪਹੁੰਚਦੇ ਹਾਂ ਅਸੀਂ, ਫਿਰ ਦੇਖਦੇ ਹਾਂ ਕਿ ਦੋਨੋਂ ਗੁਰੂ ਸਾਹਿਬਾਨ ਦੀ ਬਾਣੀ ਹੈ। ਸੋ ਮੁੱਢਲੇ ਤੌਰ ਦੇ ਉੱਤੇ 10 ਗੁਰੂ ਜੋਤਾਂ ਦੇ ਵਿੱਚ, ਔਰ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਫਰਮਾਨ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਜੋਤ ਟਿਕ ਗਈ। ਪਿੱਛੇ ਜੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਵੀ ਕੁਝ ਲੋਕ ਇਹ ਗਲਤੀ ਕਰਦੇ ਨੇ ਕਹਿਣ ਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ 11ਵੇਂ ਗੁਰੂ ਨੇ, ਪਰ ਇਹ ਠੀਕ ਨਹੀਂ ਹੈ। ਉਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਇਟਰਨਲ ਗੁਰੂ ਨੇ, ਸ਼ਬਦ ਗੁਰੂ ਨੇ। 10 ਗੁਰੂਆਂ ਦੀ ਜੋਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਦਮਾਨ ਹੈ। ਔਰ 10ਵੇਂ ਪਾਤਸ਼ਾਹ ਨੇ ਗੁਰੂ ਪੰਥ, ਗੁਰੂ ਖਾਲਸਾ ਜਿਹੜਾ ਉਸ ਨੂੰ ਦੁਨਿਆਵੀ ਫੈਸਲੇ ਲੈਣ ਦਾ ਜਿਹੜਾ ਰਾਈਟ ਹੈ ਉਹ ਗੁਰੂ ਪੰਥ ਨੂੰ ਦਿੱਤਾ ਹੈ। ਉਹ ਪੰਜਾਂ ਦੇ ਰੂਪ ਦੇ ਵਿੱਚ ਵਰਤਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰਮਤਾ ਕਰਕੇ। ਸੋ ਪਹਿਲਾਂ ਤਾਂ ਇਹ ਸਿਧਾਂਤ ਸਪਸ਼ਟ ਹੋਣਾ ਚਾਹੀਦਾ। ਪਰ ਜਿਹੜਾ ਪੈਰਲਲ ਗੁਰੂ ਡੰਮ ਹੈ ਉਹਦੇ 'ਚ ਅਸੀਂ ਬੇਸ਼ੱਕ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਗੁਰਗੱਦੀ ਗੁਰੂ ਅੰਗਦ ਸਾਹਿਬ ਨੂੰ ਬਖਸ਼ਦੇ ਨੇ, ਪਰ ਨਾਲ ਹੀ ਹੁਕਮ ਕਰਕੇ ਖਡੂਰ ਸਾਹਿਬ ਭੇਜ ਦਿੰਦੇ ਨੇ। ਜੋਤੀ ਜੋਤ ਸਮਾਨ ਵੇਲੇ ਗੁਰੂ ਅੰਗਦ ਨੇੜੇ ਨਹੀਂ ਨੇ, ਉਹ ਖਡੂਰ 'ਚ ਆ ਗਏ, ਕਿਉਂਕਿ ਆਲਰੇਡੀ ਗੁਰਗੱਦੀ ਦੇ ਦਾਅਵੇਦਾਰ ਉਹਨਾਂ ਦੇ ਪੁੱਤਰ ਜਿਹੜੇ ਨੇ ਉਹ ਬਣੇ ਹੋਏ ਸੀ। ਬਾਬਾ ਸ੍ਰੀ ਚੰਦ ਖਾਸ ਤੌਰ ਤੇ ਉਹਨਾਂ 'ਚ ਐਂਗੁਇਸ਼ ਸੀ, ਉਹਨਾਂ ਦੇ ਪਰਿਵਾਰਕ ਖਿਚਾਅ ਸੀ। ਸੋ ਇਹ ਰੂਪ ਫਿਰ ਜਾਰੀ ਹੋ ਜਾਂਦਾ ਨਾਲ। ਜੇ ਦੇਹਧਾਰੀ ਦੀ ਗੱਲ ਕਰਨੀ ਹੋਏ, ਇਹ ਨਾਲ ਹੀ ਸ਼ੁਰੂ ਹੋ ਜਾਂਦਾ। ਫਿਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ, ਉਹਨਾਂ ਦੇ ਦਾਤੂ ਤੇ ਦਾਸੂ ਪੁੱਤਰ ਨੇ, ਉਹਨਾਂ ਚੋਂ ਵੀ ਇੱਕ ਇੰਨਾ ਕੁ ਹੁੰਦਾ ਹੈ ਕਿ ਵੀ ਬੇਸ਼ੱਕ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਆ ਜਾਂਦੇ ਨੇ, ਉਹ ਗੋਇੰਦਵਾਲ ਆ ਕੇ ਵੀ ਗੁਰੂ ਸਾਹਿਬ ਨੂੰ ਜਿਹੜਾ ਅਪਮਾਨਿਤ ਕਰਦਾ ਸੰਗਤ 'ਚ ਬੈਠਿਆ। ਫਿਰ ਅਸੀਂ ਦੇਖਦੇ ਹਾਂ ਵੀ ਗੁਰੂ ਅਮਰਦਾਸ ਜੀ ਨੇ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ। ਹੁਣ ਉਹਨਾਂ ਦੇ ਪੁੱਤਰ ਨੇ ਮੋਹਣ ਹੈ, ਮੋਹਰੀ ਹੈ। ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਹੈ ਲਾਗੇ ਪਾਏ ਜੀ। ਉਹ ਮੋਹਰੀ ਤਾਂ ਮੰਨ ਗਿਆ, ਮੋਹਣ ਚਵਾਰੇ ਦੇ ਉੱਤੇ ਚੜ੍ਹ ਗਿਆ। ਉਹ ਕਿੰਨੀ ਦੇਰ ਚੜ੍ਹਿਆ ਰਿਹਾ। ਗੁਰੂ ਅਰਜਨ ਸਾਹਿਬ ਨੇ ਜਾ ਕੇ ਜਿਹੜਾ ਉਹ ਪੋਥੀਆਂ ਲਿਆਉਣ ਦੀ ਕੁਛ, ਹਾਲਾਂਕਿ ਉਹਨੂੰ ਮੰਨਦੇ ਨਹੀਂ ਨੇ ਹਿਸਟੋਰੀਅਨ, ਲੇਕਿਨ ਮੈਂ ਇਹ ਦੱਸ ਰਿਹਾ ਵੀ ਈਵਨ ਗੁਰਬਾਣੀ ਇਸ ਦੀ ਟੈਸਟੀਮਨੀ ਹੈ ਵੀ ਮੋਹਰੀ ਨੇ ਮੰਨਿਆ, ਦੂਸਰਾ ਜਿਹੜਾ ਉਹ ਨਹੀਂ ਮੰਨਿਆ। ਤੇ ਜਦੋਂ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਸਾਹਿਬ ਨੂੰ ਦਿੱਤਾ ਹੈ, ਫਿਰ ਤਾਂ ਪ੍ਰਿਥੀ ਚੰਦ ਪੂਰਾ ਇੱਕ ਨਾਗ ਬਣ ਕੇ ਜਿਹੜਾ ਉਹ ਸਾਹਮਣੇ ਆਇਆ ਕਿ ਜਿਹੜਾ ਉਹਨੇ ਡੰਗਿਆ ਥਾਂ ਥਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਪਨ 'ਚ ਹੀ ਉਹਨਾਂ ਦੇ ਨਾਲ ਦੁਸ਼ਮਣੀ ਪਾਲਦੇ ਆ ਕਿ ਜੀ ਉਹ ਨਾ ਹੋਏਗਾ ਤੇ ਮੇਰਾ ਪੁੱਤਰ ਮਿਹਰਬਾਨ ਅੱਗੇ ਆ ਜਾਏਗਾ। ਕਦੇ ਸੱਪ ਛੱਡ ਦਿੱਤਾ ਹੈ, ਕਦੇ
ਦੁੱਧ 'ਚ ਜ਼ਹਿਰ ਮਿਲਾ ਦਿੱਤਾ, ਕਦੇ ਹੋਰ ਕਰ ਦਿੱਤੇ। ਜੀ ਸੋ ਇਹ ਪਾਰਟ ਜਿਹੜਾ ਹੈ, ਔਰ ਜਿਹੜਾ ਵਰਸਟ ਪਾਰਟ ਹੈ, ਅਸੀਂ ਦੇਖਦੇ ਹਾਂ ਫਿਰ ਜਿੰਨੇ ਸੋਢੀ ਨੇ, ਜੀ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਵਸ ਵੀ ਹੈ, ਜੀ ਉਹ ਗੁਰੂ ਬਾਬਾ ਬਕਾਲੇ ਕਹਿੰਦੇ ਨੇ, ਤੇ ਬਾਬੇ ਬਕਾਲੇ ਆ ਕੇ 22 ਮੰਜੀਆਂ ਸਾਰੇ ਹੀ ਸੋਢੀ ਜਿਹੜੇ ਨੇ ਉਹ ਬਾਬੇ ਬਣੇ ਹੋਏ ਨੇ। ਜੀ ਔਰ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਬਾਬਾ ਮੱਖਣ ਸ਼ਾਹ ਲੋਬਾਣਾ ਗੁਰੂ ਲਾਧੋਰੇ ਦੇ ਨਾਲ ਗੁਰੂ ਸਾਹਿਬ ਦੇ ਉਸ ਗੁਰੂ ਜੋਤ ਨੂੰ ਜੱਗ ਦੇ ਸਾਹਮਣੇ ਲਿਆਂਦੇ ਨੇ। ਜੀ ਤੇ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ। ਜੀ ਲੇਕਿਨ ਇਹਦੇ ਬਾਵਜੂਦ ਹੁਣ ਕੂਕਿਆਂ ਦਾ ਦੇਖ ਲਓ ਹਾਲ ਵੀ। ਹਾਲਾਂ ਬਾਬਾ ਰਾਮ ਸਿੰਘ ਬਹੁਤ ਵੱਡੀ ਪਰਸਨੈਲਿਟੀ ਹੋਏ ਨੇ, ਅਸੀਂ ਹਮੇਸ਼ਾ ਰੈਵੋਲੂਸ਼ਨ ਦੇ ਹਵਾਲੇ ਨਾਲ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜੀ ਜੀ ਪਰ ਉਹਨਾਂ ਨੇ ਅੱਗੋਂ ਬਣਾ ਲਿਆ ਹਾਲ। ਉਹਨਾਂ ਦੀ ਅੱਜ ਵੀ ਅਰਦਾਸ ਕੂਕਿਆਂ ਦੀ ਸੁਣੋ, ਅਸੀਂ ਤਾਂ 10 ਪਾਤਸ਼ਾਹੀਆਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਉਹ ਪਾਠ ਦੀਦਾਰ ਦਾ ਧਿਆਨ ਧਰ ਕੇ ਉਹ ਅੱਗੋਂ ਸ਼ੁਰੂ ਕਰ ਲੈਂਦੇ ਨੇ। ਜੀ ਬਾਬਾ ਬਾਲਕ ਸਿੰਘ ਜੀ ਸਿਮਰਿਏ ਜਿਨ ਜਮ ਤੇ ਲਿਆ ਛਡਾਏ, ਰਾਮ ਸਿੰਘ ਜੀ ਸਿਮਰਿਏ ਜਿਨ ਮਾਰਗ ਦਿਆ ਬਤਾਏ। ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਰਗ ਨਹੀਂ ਦੱਸਿਆ ਤੁਹਾਨੂੰ? ਜੀ ਸੋ ਉਹਨਾਂ ਨੇ ਅੱਗੋਂ ਹੀ ਆਪਣਾ ਤੋਰਿਆ। ਉਹ ਹੁਣੇ ਜਗਜੀਤ ਸਿੰਘ ਇਹਨਾਂ ਦਾ ਗੁਰੂ ਇੱਕ ਮਰ ਗਿਆ, ਉੱਥੇ ਕਿੰਨੇ ਬਣੇ ਨੇ, ਕੋਈ ਜਵਾਈ ਹੈ, ਕੋਈ ਮੁੰਡਾ ਹੈ, ਉਹ ਹੀ ਲੜ ਰਹੇ ਨੇ, ਪੱਗਾਂ ਲਾ ਰਹੇ ਨੇ ਇੱਕ ਦੂਜੇ ਦੀਆਂ। ਜੀ ਉਹ ਗੁਰੂ ਨਾਨਕ ਜੋਤ ਦੇ ਨਾਲ ਜੋੜ ਕੇ ਅੱਗੋਂ ਆਪਣੀਆਂ ਪਾਤਸ਼ਾਹੀਆਂ ਗਿਣ ਰਹੇ ਨੇ। ਜੀ ਸੋ ਇਹ ਜਿਹੜਾ ਪਾਰਟ ਹੈ ਕਿਸੇ ਨਾ ਕਿਸੇ ਰੂਪ 'ਚ ਇਹੀ ਹਾਲ ਮਸੰਦਾਂ ਦਾ ਸੀ, ਇਕੱਲੇ ਇਕੱਲੇ ਗੁਰੂ ਬਣੇ ਹੋਏ ਸੀਗੇ। ਸੋ ਇਹ ਨਾਲ ਹੀ ਚੰਬੜੇ ਰਹੇ ਨੇ। ਔਰ ਹਕੂਮਤਾਂ ਨੇ ਉਹ ਪ੍ਰਿਥੀ ਚੰਦ ਦੀ ਔਲਾਦ ਹੋਏ, ਰਾਮ ਰਾਏ ਹੋਏ, ਧੀਰਮਲ ਹੋਏ ਜਾਂ ਇਸ ਕਿਸਮ ਦੇ ਹੋਣ, ਇਹਨਾਂ ਨੂੰ ਵੀ ਕੂਕਿਆਂ ਨੂੰ ਵੀ ਫਿਰ ਕਿੱਥੇ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਸੀ ਬਾਬਾ ਰਾਮ ਸਿੰਘ ਨੇ, ਕਿੱਥੇ ਇਹੀ ਜਿਹੜੇ ਨੇ ਉਹਨਾਂ ਦੇ ਦੁਮ ਛੱਲੇ ਬਣੇ ਹੋਏ ਸੀ, ਅੱਜ ਕਾਂਗਰਸ ਦੇ ਦੁਮ ਛੱਲੇ ਬਣੇ ਹੋਏ ਨੇ। ਪਿਛਲੇ 66 ਸਾਲ ਹਰ ਮੂਵਮੈਂਟ ਦੇ ਅਗੇਂਸਟ ਭੁਗਤੇ ਨੇ। ਕੂਕੇ ਸੀ ਕਿ ਭਾਈ ਕੂਕ ਮਾਰੀ, ਵਿਰੋਧ ਕੀਤਾ, ਨਾਮਧਾਰੀ ਬਣ ਕੇ ਕਿੱਥੋਂ ਆ ਗਏ ਜੀ, ਬਾਕੀ ਨਹੀਂ ਨਾਮ ਹੈਗਾ ਕਿਸੇ ਕੋਲ। ਜੀ ਜੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਦੇਹਧਾਰੀ ਗੁਰੂ ਡੰਮ ਦਾ ਪਾਰਟ ਹੈ, ਔਰ ਹੁਣ ਪਿਛਲੇ 66 ਸਾਲਾਂ 'ਚ ਤਾਂ ਫਿਰ ਕਮਾਲ ਹੀ ਹੋ ਗਈ। ਏਜੰਸੀਆਂ ਨੇ ਕੋ ਰਾਧਾ ਸਵਾਮੀ ਖੜੇ ਕਰਤੇ, ਉਹ ਵੀ ਇੱਕ ਸਿੰਘ ਸਭਾ ਐਬਟਾਬਾਦ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਸਾਵਣ ਸਿੰਘ, ਜਿੱਤੋਂ ਕੀਤਾ। ਹੁਣ ਉਹ ਕਰਦੇ ਕਰਦੇ ਇੱਕ ਢਿੱਲੋਂ ਆ ਗਿਆ ਉੱਥੇ, ਗੁਰਿੰਦਰ ਢਿੱਲੋਂ ਕਿ ਕੌਣ ਹੈ, ਮਤਲਬ ਇਹਨੂੰ ਵੀ 6 ਮਹੀਨੇ ਪਹਿਲਾਂ ਅੰਦਰ ਬਾੜ ਛੱਡਿਆ। ਦਾੜੀ ਮੁੰਨੀ ਸੀ ਇਹਦੀ, ਜੀ ਗੁਰੂ ਬਣਾਣਾ ਤੈਨੂੰ, ਵੀ ਤੂੰ ਪਹਿਲਾਂ ਦਾੜੀ ਤਾਂ ਵਧਾ ਲੈ। ਆਪਣੇ ਟੱਬਰ 'ਚ ਹੀ ਆ ਗਿਆ ਸਾਰਾ ਕੰਮ ਜੀ। ਔਰ ਇਸੇ ਤਰ੍ਹਾਂ ਨਿਰੰਕਾਰੀ ਕਿ ਉੱਥੋਂ ਕੱਢਿਆ ਰਾਵਲਪਿੰਡੀ, ਅਸਲੀ ਜਿਹੜਾ ਨਿਰੰਕਾਰੀ ਦਰਬਾਰ ਸੀ ਉੱਥੋਂ ਅਵਤਾਰ ਸਿੰਘ ਕੇ ਕੀ ਨਾਂ ਸੀ, ਗੁਰਬਚਨੇ ਦਾ ਪਿਓ, ਸ਼ਰਾਬੀ ਹੋਣ ਕਰਕੇ ਕਿ ਵੀ ਸ਼ਰਾਬ ਪੀ ਕੇ ਕੀਰਤਨ ਕਰ ਰਿਹਾ ਸੀ, ਕੱਢਿਆ ਉਹਨੇ, ਆਪਣਾ ਦੁਕਾਨ ਚਲਾ ਲਈ। ਇਹਨਾਂ ਦੀ ਇਹਨੇ ਆ ਕੇ ਜਿਹੜਾ 47 ਤੋਂ ਬਾਅਦ ਇਹਨਾਂ ਨੇ ਚੁੱਕ ਲਿਆ, ਇਹਨਾਂ ਨੂੰ ਸੂਟ ਕਰਦਾ ਸੀ, ਕਿਉਂਕਿ ਸਿੱਖੀ ਦੇ ਪਿੱਲਰ ਨੇ ਗ੍ਰੰਥ ਔਰ ਪੰਥ, ਜਿਸ ਤੇ ਔਰ ਜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਦਿਓ, ਦੇਹਧਾਰੀਆਂ ਦੇ ਮਗਰ ਲਾ ਦਿਓ ਤੇ ਗੱਲ ਮੁੱਕ ਜਾਂਦੀ ਹੈ। ਜੀ ਜੀ, ਫਿਰ ਤਾਂ ਗੱਲ ਹੀ ਸਾਰਾ ਫੋਕਸ ਹੀ ਖਤਮ ਹੋ ਜਾਂਦਾ। ਸੋ ਇਹ ਸਾਰੇ ਹੀ ਹੁਣ ਕੋ ਆਸ਼ੂਤੋਸ਼ ਆ ਗਿਆ, ਕੋ ਭਨਿਆਰਾ ਆ ਗਿਆ। ਹੁਣ ਇਹ ਜਿਹੜੇ ਨੇ ਇਹ ਵੱਖਰੀ, ਕਿਉਂਕਿ ਉਹਨਾਂ ਨੇ ਦੇਹਧਾਰੀ ਬਾਬਿਆਂ ਦੀ ਵੀ ਗੱਲ ਕੀਤੀ ਹੈ ਕਿ ਵੀ ਇਹ ਵੀ ਕਹਿਣ ਨੂੰ ਤਾਂ ਕਹਿਣਗੇ ਜੀ ਦੇਖੋ ਅਸੀਂ ਤਾਂ ਗੁਰਮਤਿ ਦਾ ਪ੍ਰਚਾਰ ਕਰਦੇ ਹਾਂ, ਅਸੀਂ ਤਾਂ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਹਾਂ ਜੀ, ਲੇਕਿਨ ਤੁਸੀਂ ਇਹਨਾਂ ਦਾ ਓਵਰਆਲ ਹਾਲ ਦੇਖੋ ਤੇ ਇਹ ਵੱਖੋ ਵੱਖਰੇ ਹੀ ਗੁਰੂ ਨੇ। ਇਹ ਬੇਸ਼ੱਕ ਇਹਨਾਂ ਨੇ ਕੋਈ ਨਾਮਧਾਰੀਆਂ ਵਾਂਗੂ ਗਿਣਤੀ 14 15 16 ਨਹੀਂ ਅੱਗੇ ਕਰਦੇ, ਪਰ ਤੁਸੀਂ ਇਹਨਾਂ ਦੇ ਦੇਖੋ ਜਿੰਨੇ ਵੀ ਇਹਨਾਂ ਦੇ ਬਾਬੇ ਨੇ, ਇਹਨਾਂ ਦੇ ਡੇਰਿਆਂ ਦੇ ਵਿੱਚ ਕਦੇ ਦੇਖਿਆ ਵੀ ਗੁਰੂ ਨਾਨਕ ਸਾਹਿਬ ਜਾਂ 10ਵੇਂ ਪਾਤਸ਼ਾਹ ਜਾਂ ਸਿੱਖ ਸ਼ਹੀਦਾਂ ਦੇ ਦਿਨ ਸ਼ਾਨੋ ਸ਼ੌਕਤ ਨਾਲ ਹੋਣ, ਮਨਾਉਂਦੇ ਹੋਣ? ਜੀ, ਬਾਬਿਆਂ ਦੀਆਂ ਬਰਸੀਆਂ ਮਨਾਉਂਦੇ ਨੇ ਜੀ, ਤੇ ਬਰਸੀਆਂ ਦੇ ਮੌਕੇ ਕੋਈ ਜਲੂਸ ਕੱਢ ਰਹੇ ਨੇ, ਕੋਈ ਕੁਛ ਚੱਲ ਰਿਹਾ, ਕੋਈ ਕੁਛ ਚੱਲ ਰਿਹਾ, ਵੱਡੀਆਂ ਫੋਟੋਆਂ ਉਹਨਾਂ ਦੀਆਂ ਅੱਗੇ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ। ਸੋ ਉਹਨਾਂ ਦੇ ਲਈ ਤਾਂ ਜਿਹੜੀ ਸ਼ੁਰੂਆਤ ਹੁੰਦੀ ਹੈ ਗੁਰੂ ਜੋਤ ਦੀ, ਉਹਨਾਂ ਦੇ ਬਾਬੇ ਤੋਂ ਹੁੰਦੀ ਹੈ ਜੀ ਜੀ। ਕਿਤੇ ਬਾਬਾ ਆਨੰਦ ਸਿੰਘ ਦੇ ਨਾਂ ਨਾਲ ਜੁੜਿਆ, ਕਿਤੇ ਰਾੜੇ ਵਾਲੇ ਦੇ ਨਾਂ ਨਾਲ ਜੁੜਿਆ, ਕਿਤੇ ਹੋਰ ਬੈਠੇ, ਹਰ ਥਾਂ ਬੈਠੇ ਨੇ ਜੀ। ਔਰ ਉਹਨਾਂ ਨੇ ਬੇਸ਼ੱਕ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਜਿਹੜੇ ਪਹਿਲੇ ਸੰਤ ਜਾਂ ਮਹਾਂਪੁਰਖ ਜਾਂ ਬਾਬਾ, ਕੋਈ ਸ਼ਬਦ ਵੀ ਉਹਨਾਂ ਲਈ ਇਸਤੇਮਾਲ ਕਰੋ, ਉਹ ਤਾਂ ਸਾਰੇ ਸਿੱਖ ਸਨ ਜੀ, ਨਾਮ ਦੇ ਵਿੱਚ ਜੁੜੇ ਹੋਏ, ਸਾਦਗੀ ਜੀਵਨ ਦੇ ਵਿੱਚ ਸੰਗਤ ਦੀ ਸੇਵਾ ਕਰਨ ਵਾਲੇ, ਨਾਮ ਦੀ ਕਮਾਈ ਵਾਲੇ ਜੀ ਜੀ। ਤੇ ਉਹਨਾਂ ਦੇ ਉੱਤੇ ਉਸ ਵਿਸ਼ਵਾਸ ਦਾ ਫਾਇਦਾ ਉਠਾ ਕੇ ਅੱਜ ਦੇ ਕਿੰਨੀਆਂ ਲਿਮੋ ਕਿਸ ਲੈਵਲ ਦੀਆਂ ਗੱਡੀਆਂ 'ਚ ਘੁੰਮਦੇ ਨੇ, ਕਿਉਂ ਜੀ ਆਸ਼ੀ ਕਰਦੇ ਨੇ, ਕਿਹੜਾ ਬਾਬਿਆਂ ਵਾਲਾ ਕੰਮ ਹੈ ਜੀ। ਫਿਰ ਉੱਥੇ ਥੋੜੀ ਗੱਲ ਮੁੱਕ ਗਈ। ਉਹਨਾਂ ਦੇ ਦੇਖੋ ਦੇਖੀ ਹੁਣ ਹਰ ਥਾਂ ਤੇ ਡੇਰੇ, ਬਾਹਰਲੇ ਅਮਰੀਕਾ ਕੈਨੇਡਾ 'ਚ ਵੀ ਆ ਗਏ। ਨਾ ਉਹਨਾਂ ਦਾ ਇਸਤੇਮਾਲ ਕਰੋ, ਫੱਟਾ ਉਹਨਾਂ ਦਾ ਲਾਓ, ਰਜਿਸਟਰੀ ਇੱਥੇ ਕਰਾਓ, ਵਧੀਆ ਆਮਦਨ ਹੈ, ਕੋਈ ਇਕੋਨਮੀ ਦਾ ਘਾਟਾ ਨਹੀਂ, ਕੋਈ ਇਹ ਨਹੀਂ ਹੈ ਜੇ ਕਿ ਇਕੋਨਮੀ ਮਾੜੀ ਹੋ ਗਈ, ਜਾਣਾ ਹੀ ਹੈ। ਉਹਨਾਂ ਨੇ ਜਾ ਕੇ ਜੀ ਉੱਤੋਂ ਮੰਗੋ ਜੋ ਮਿਲਦਾ ਹੈ
ਜੀ ਜੀ ਸੋ ਮਤਲਬ ਇਹ ਜਿਹੜਾ ਇੱਕ ਨਵਾਂ ਦੇਹ ਧਾਰੀ ਹੈ, ਔਰ ਇਹਨਾਂ ਨੂੰ ਵੀ ਜਿਹੜਾ ਜਿੰਨਾ ਬਾਬਾ ਕਲਚਰ ਹੈ, ਜੀ ਮੇਰੀ ਸੈਲੂਟ ਹੈ ਜਾਂ ਪ੍ਰਣਾਮ ਹੈ ਉਹਨਾਂ ਨੂੰ, ਜਿਹੜੇ ਸੱਚਮੁੱਚ ਰੱਬ ਦੇ ਨਾਲ ਜੋੜਨ ਵਾਲੇ ਚੰਗੇ ਗੁਰਸਿੱਖ ਵੀਰ ਨੇ ਜਾਂ ਭੈਣਾਂ ਨੇ। ਜੀ ਜੀ ਪਰ ਬਹੁਤ ਸਾਰਿਆਂ ਨੂੰ ਤੁਸੀਂ ਨਜ਼ਰ ਮਾਰ ਕੇ ਦੇਖੋ, ਫਰਾਡ, ਪਖੰਡ, ਦਿਖਾਵੇ ਔਰ ਲੁੱਟਮਾਰ ਤੋਂ ਬਿਨਾ ਕੋਈ ਹੋਰ ਗੱਲ ਹੈ ਨਹੀਂ ਹੈ। ਜੀ ਔਰ ਇਹਨਾਂ ਕੋਲ ਬਹੁਤਿਆਂ ਕੋਲ ਡਿਪਲੋਮੈਟਿਕ ਪਾਸਪੋਰਟ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੇ ਐਨਕਰੇਜ ਕੀਤਾ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਵੱਡਾ ਇਸ ਕਿਸਮ ਦਾ ਸਿੱਖਾਂ ਤੇ ਹਮਲਾ ਹੈ। ਇਹ ਬਾਬਾ ਵਾਰਫੇਅਰ ਬਣੀ ਹੋਈ ਹੈ, ਜਿਵੇਂ ਨਿਊਕਲੀਅਰ ਵਾਰਫੇਅਰ ਹੁੰਦੀ ਹੈ, ਔਰ ਤੁਸੀਂ ਕਿੰਨਿਆਂ ਕੁ ਨੂੰ ਕਿੱਧਰ ਨੂੰ ਕੱਢੋਗੇ। ਸਾਡਾ ਇੰਨਾ ਕੁ ਬੁਰਾ ਹਾਲ ਕਈ ਵਾਰੀ ਫਿਰ ਉਹ ਭਾਈ ਦਿੱਤ ਸਿੰਘ ਜਿਹੜੇ ਸਿੰਘ ਸਭਾ ਮੂਵਮੈਂਟ ਦੇ ਬਾਨੀਆਂ ਚੋਂ ਨੇ, ਉਹਨਾਂ ਦੀ ਉਹ ਗੱਲ ਮੈਨੂੰ ਯਾਦ ਆ ਜਾਂਦੀ ਹੈ। ਉਹਨਾਂ ਨੇ ਆਪਣੇ ਵੇਲੇ ਦੇ ਸਿੱਖਾਂ ਲਈ ਕੀਤੀ ਸੀ, ਪਰ ਅੱਜ ਸ਼ਾਇਦ ਉਸ ਤੋਂ ਵੀ ਜ਼ਿਆਦਾ ਟਰੂ ਹੈ ਜੀ ਕਿ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਜੀ ਕਿ ਸਿੱਖ ਜਿਹੜੇ ਨੇ ਕੁਛ ਅੰਨ ਦੇ, ਉਹਨਾਂ ਨੇ ਰੋਟੀਆਂ ਤੱਕ ਹੀ ਆ, ਉਹਨਾਂ ਨੇ ਅੰਨ ਪਾੜਨਾ, 2 ਸਿਰ ਪਾੜ ਦੇਣ, 4 ਸਿਰ ਪਾੜ। ਜੀ ਜੀ ਕੁਛ ਧਨ ਦੇ, ਉਹ ਤੁਰੇ ਹੋਏ ਨੇ, ਧਨ ਦੇ ਖੱਟੂ ਨੇ, ਉਹਨਾਂ ਦੇ ਲਈ ਸਾਰੀ ਦੁਨੀਆ ਹੀ ਧਨ ਹੈ, ਧਨ ਕਮਾਣਾ ਹੈ। ਉੱਥੇ ਹੋਣ ਇੱਥੇ ਹੋਣ, ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਕੋਈ ਵੈਸ਼ਨੋ ਦੇਵੀ ਨੂੰ ਚੱਲਿਆ, ਕੋਈ ਜਵਾਲਾ ਜੀ ਨੂੰ ਚੱਲਿਆ, ਕੋਈ ਚਵਿੰਡੇ ਨੂੰ ਚੱਲਿਆ ਜੀ। ਅੱਜ ਕੱਲ ਤਾਂ ਉਧਰ ਤ੍ਰਿਪਤੀ ਨੂੰ ਵੀ ਜਾਣ ਲੱਗ ਗਏ, ਭਲਾ ਹੋਏ ਬਾਦਲ ਦਾ, ਹੁਣ ਤਾਂ ਗੰਗਾ ਨਹਾਉਣ ਵੀ ਜਾਣ ਲੱਗ ਗਏ। ਜੀ ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ। ਇਹ ਸਰਵਰ ਪੀਰ ਸੀ 9 ਗਜ਼ ਹੈ, ਜੀ ਉਧਰ ਤੁਰੇ ਹੁੰਦੇ ਸੀ ਢੋਲ ਢਮੱਕੇ ਲੈ ਕੇ। ਹੁਣ ਸਰਵਰ ਤਾਂ ਪਾਕਿਸਤਾਨ 'ਚ ਚਲਾ ਗਿਆ, ਨਕਾਈਆ ਪੀਰ ਇਹਨਾਂ ਦਾ। ਜੀ ਪਰ ਹਰ ਪਿੰਡ ਦੇ ਵਿੱਚ ਚਾਦਰਾਂ ਵਾਲੇ ਬਾਬੇ ਬੈਠੇ ਨੇ, ਜਾ ਕੇ ਵੱਡੇ ਵੱਡੇ ਰੋਟ ਪਕਾ ਕੇ ਉੱਥੇ ਵੰਡਦੇ ਨੇ ਜਾ ਕੇ। ਜੀ ਤੇ ਕੁਝ ਹਿੜਵਸ ਬਾਬੇ ਨਾਨਕ ਦੀ, ਇਹ ਬਾਬੇ ਨਾਨਕ ਦੇ ਨਾਂ ਦੇ ਤਾਂ ਹਿੜਵਸ ਹੀ ਹੈ। ਤੇ ਉਹ ਜਿਹੜੀ ਬਾਬੇ ਨਾਨਕ ਦੀ ਹਿੜਵਸ ਹੈ, ਉਹ ਵੀ ਕੋਈ ਬਾਬੇ ਆ ਗਏ, ਕੋਈ ਬ੍ਰਹਮ ਗਿਆਨੀ ਆ ਗਏ, ਕੋਈ ਹੋਰ ਆ ਗਏ, ਉਹੀ ਲੈ ਗਏ ਸਾਰਾ। ਸੋ ਤਤ ਸਿੱਖੀ ਜਿਹੜੀ ਹੈ ਉਹ ਇਸ ਵੇਲੇ ਸੱਚਮੁੱਚ ਅੰਡਰ ਚੈਲੰਜ ਹੈ। ਜੀ ਜੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਬਲਵੰਤ ਸਿੰਘ ਬਰਾੜ ਜੀ ਦਾ, ਕਿ ਉਹਨਾਂ ਨੇ ਬੜਾ ਕ੍ਰੀਏਟਿਵ ਸਵਾਲ ਪੁੱਛਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਇੱਥੇ ਅਸੀਂ ਲੈਂਦੇ ਹਾਂ ਇੱਕ ਛੋਟਾ ਬ੍ਰੇਕ, ਪਹਿਲਾਂ ਤੋਂ ਬਾਅਦ ਅਸੀਂ ਸਵਾਲ ਜਵਾਬ ਵੱਲ ਵਧਾਂਗੇ। ਵੀਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।